ਉਧਰ ਦੂਜੇ ਪਾਸੇ ਵੜਿੰਗ ਅਤੇ ਬਾਜਵਾ ਦੇ ਖਿਲਾਫ ਐਫਆਈਆਰ ਰੱਦ ਕਰਵਾਉਣ ਦੇ ਲਈ ਪਹੁੰਚੀ ਪੁਲਿਸ ਸੀ। ਇਹ ਦੇਖੋ, ਇੱਕ ਇਹਨਾਂ ਨੇ ਪ੍ਰਦਰਸ਼ਨ ਕੀਤਾ ਸੀਗਾ ਜੀ। ਜਦੋਂ ਇਹ ਆਮ ਆਦਮੀ ਪਾਰਟੀ ਵਾਲੇ ਆਏ ਨੇ ਹੂੰ। ਸਰਕਾਰ ਦੇ ਵਿੱਚ, ਸੱਤਾ ਦੇ ਵਿੱਚ, ਤੇ ਉਸ ਤੋਂ ਬਾਅਦ ਇਹਨਾਂ ਦਾ ਇੱਕ ਪ੍ਰਦਰਸ਼ਨ ਸੀਗਾ, ਸ਼ਾਇਦ ਜੇ ਮੈਂ ਨਹੀਂ ਭੁੱਲਦਾ ਤੇ ਜੂਨ ਦਾ ਮਹੀਨਾ ਸੀਗਾ, ਜਦੋਂ ਇਹਨਾਂ ਨੇ ਉਹ ਪ੍ਰੋਟੈਸਟ ਕੀਤਾ ਸੀਗਾ। ਤੇ ਉਸ ਪ੍ਰੋਟੈਸਟ ਤੋਂ ਬਾਅਦ ਇਹਨਾਂ ਤੇ ਮੁਕੱਦਮਾ ਦਰਜ ਹੋ ਗਿਆ ਸੀਗਾ ਕਾਂਗਰਸੀਆਂ ਤੇ। ਤਾਂ ਉਹਦੇ ਵਿੱਚ ਮੁੱਖ ਲੀਡਰ ਤੇ ਇਹੀ ਨੇ ਨਾ, ਬਾਜਵਾ ਤੇ ਵੜਿੰਗ ਜੀ। ਤਾਂ ਇਹ ਮਾਮਲਾ ਜਿਹੜਾ ਹੈ ਇਹ ਸ਼ਾਇਦ ਸੈਕਟਰ 3 ਦੇ ਵਿੱਚ ਰਜਿਸਟਰਡ ਹੋਇਆ ਸੀਗਾ। ਉਸ ਤੋਂ ਬਾਅਦ ਮਾਮਲਾ ਚੱਲਦਾ ਗਿਆ ਤਾਂ ਹੁਣ ਪੰਜਾਬ ਪੁਲਿਸ ਨੂੰ ਅਹਿਸਾਸ ਹੋਇਆ ਤਕਰੀਬਨ 7-8 ਮਹੀਨਿਆਂ ਬਾਅਦ ਕਿ ਵੇਖੋ ਇਹ ਕੇਸ ਬਣਦਾ ਹੀ ਨਹੀਂ ਐਕਚੁਅਲੀ ਚ, ਕਿਉਂਕਿ ਇਹਨਾਂ ਨੇ ਕੈਂਸਲੇਸ਼ਨ ਰਿਪੋਰਟ ਜਿਹੜੀ ਆ ਫਾਈਲ ਕਰ ਦਿੱਤੀ ਹੈ ਜੀ। ਹਾਲਾਂਕਿ ਹਲੇ ਕੋਰਟ ਵੱਲੋਂ ਇਹ ਕੈਂਸਲੇਸ਼ਨ ਰਿਪੋਰਟ ਜਿਹੜੀ ਆ ਪ੍ਰਵਾਨ ਨਹੀਂ ਕੀਤੀ ਗਈ, ਮਤਲਬ ਕਿ ਉਹਨੂੰ ਹਾਲੇ ਮਨਜ਼ੂਰ ਨਹੀਂ ਕੀਤਾ ਗਿਆ, ਕਿਉਂਕਿ ਕੋਰਟ ਦੀ ਮਰਜ਼ੀ ਹੁੰਦੀ ਹੈ, ਛੱਡ ਵੀ ਸਕਦੀ ਹੈ, ਟਰਾਇਲ ਅੱਗੇ ਤੋਰ ਵੀ ਸਕਦੀ ਹੈ। ਤਾਂ ਇਹ ਸੀਸੀਟੀਵੀ ਦੇ ਵਿੱਚ ਕਹਿੰਦੇ ਆ ਕਿ ਜੀ ਦੇਖੋ, ਜਿਹੜੀ ਅਸੀਂ ਹੱਥੋਂ ਪਾਈ ਵਾਲੀ ਗੱਲ ਕਹੀ ਆ ਉਹ ਸਾਬਤ ਨਹੀਂ ਹੋ ਰਹੀ। ਦੇਖੋ, ਯਾਨੀ ਪੁਲਿਸ ਕਿੱਡੀ ਇਸ ਮਾਮਲੇ ਦੇ ਵਿੱਚ ਜਾਂ ਤਾਂ ਕਾਲੀ ਨਜ਼ਰ ਆਉਂਦੀ ਹੈ ਕਿ ਤੱਤ ਫੱਟ ਕੇਸ ਦਰਜ ਕਰ ਦਿੰਦੀ ਹੈ, ਇਹ ਵੀ ਨਹੀਂ ਦੇਖਦੀ ਕਿ ਗਾਂ ਸਾਬਤ ਕਰਨਾ ਪੈਣਾ, ਤੇ ਜਾਂ ਇੰਨੀ ਲਾਚਾਰ ਹੁੰਦੀ ਹੈ ਕਿ ਜਦੋਂ ਉੱਤੋਂ ਆਰਡਰ ਆਉਂਦੇ ਨੇ ਜਾਂ ਤਾਂ ਕੇਸ ਧੱਕੇ ਨਾਲ ਰਜਿਸਟਰਡ ਕਰ ਦਿੱਤਾ ਜਾਂਦਾ ਹੈ ਜਾਂ ਧੱਕੇ ਨਾਲ ਕੈਂਸਲੇਸ਼ਨ ਰਿਪੋਰਟ ਫਾਈਲ ਕੀਤੀ ਜਾਂਦੀ ਹੈ। ਕਿਤੇ ਨਾ ਕਿਤੇ ਬੇਵਸੀ ਵੀ ਰਹਿੰਦੀ ਆ, ਕਿਤੇ ਨਾ ਕਿਤੇ ਇਹਨਾਂ ਚ ਕਾਲੀ ਵੀ ਰਹਿੰਦੀ ਆ। ਪਰ ਸ਼ਰਮਸਾਰ ਮਹਿਕਮਾ ਹੁੰਦਾ ਹੈ, ਕਰਵਾਉਂਦਾ ਕੌਣ ਹੈ ਆਪਾਂ ਨੂੰ ਸਭਨਾਂ ਨੂੰ ਪਤਾ ਹੈ। ਕਿਹਨਾਂ ਦੇ ਇਸ਼ਾਰਿਆਂ ਤੇ ਕੇਸ ਰਜਿਸਟਰਡ ਹੁੰਦੇ ਨੇ, ਕਿਹਨਾਂ ਦੇ ਇਸ਼ਾਰਿਆਂ ਤੇ ਕੈਂਸਲੇਸ਼ਨ ਰਿਪੋਰਟਾਂ ਜਾਂਦੀਆਂ ਨੇ। ਪਰ ਹਮੇਸ਼ਾ ਆਪਾਂ ਦੇਖਿਆ ਕਿ ਦੇਣੀ ਆਉਂਦੀ ਜਿਹੜੀ ਗੱਲ, ਉਹ ਗੱਲ ਦੇਣੀ ਆਉਂਦੀ ਆ ਅਖੀਰ ਪੁਲਿਸ ਨੂੰ। ਤੇ ਇਹਦੇ ਵਿੱਚ ਵੀ ਫਜ਼ੀਅਤ ਜਿਹੜੀ ਆ ਪੁਲਿਸ ਦੀ ਹੋ ਰਹੀ ਹੈ ਕਿ ਪਹਿਲਾਂ ਤੁਸੀਂ ਇੰਨੇ ਸੋਚ, ਤੁਹਾਨੂੰ ਪਹਿਲਾਂ ਨਹੀਂ ਸੀ ਸਬੂਤ ਦਿੱਤੇ, ਹੁਣ ਤੁਸੀਂ ਕਹਿੰਦੇ ਹੋ ਕਿ ਇਹ ਕੇਸ ਸਾਬਤ ਹੀ ਨਹੀਂ ਹੁੰਦਾ। ਇਹ ਦੇਖੋ, ਇੱਕ ਇਹਨਾਂ ਨੇ ਪ੍ਰਦਰਸ਼ਨ ਕੀਤਾ ਸੀਗਾ ਜਦੋਂ ਇਹ ਆਮ ਆਦਮੀ ਪਾਰਟੀ ਵਾਲੇ ਆਏ ਨੇ ਸਰਕਾਰ ਦੇ ਵਿੱਚ, ਸੱਤਾ ਦੇ ਵਿੱਚ, ਤੇ ਉਸ ਤੋਂ ਬਾਅਦ ਇਹਨਾਂ ਦਾ ਇੱਕ ਪ੍ਰਦਰਸ਼ਨ ਸੀਗਾ, ਸ਼ਾਇਦ ਜੇ ਮੈਂ ਨਹੀਂ ਭੁੱਲਦਾ ਤੇ ਜੂਨ ਦਾ ਮਹੀਨਾ ਸੀਗਾ, ਜਦੋਂ ਇਹਨਾਂ ਨੇ ਉਹ ਪ੍ਰੋਟੈਸਟ ਕੀਤਾ ਸੀਗਾ। ਤੇ ਉਸ ਪ੍ਰੋਟੈਸਟ ਤੋਂ ਬਾਅਦ ਇਹਨਾਂ ਤੇ ਮੁਕੱਦਮਾ ਦਰਜ ਹੋ ਗਿਆ ਸੀਗਾ ਕਾਂਗਰਸੀਆਂ ਤੇ। ਤਾਂ ਉਹਦੇ ਵਿੱਚ ਮੁੱਖ ਲੀਡਰ ਤੇ ਇਹੀ ਨੇ ਨਾ, ਬਾਜਵਾ ਤੇ ਵੜਿੰਗ ਜੀ। ਤਾਂ ਇਹ ਮਾਮਲਾ ਜਿਹੜਾ ਹੈ ਇਹ ਸ਼ਾਇਦ ਸੈਕਟਰ 3 ਦੇ ਵਿੱਚ ਰਜਿਸਟਰਡ ਹੋਇਆ ਸੀਗਾ। ਉਸ ਤੋਂ ਬਾਅਦ ਮਾਮਲਾ ਚੱਲਦਾ ਗਿਆ ਤਾਂ ਹੁਣ ਪੰਜਾਬ ਪੁਲਿਸ ਨੂੰ ਅਹਿਸਾਸ ਹੋਇਆ ਤਕਰੀਬਨ 7-8 ਮਹੀਨਿਆਂ ਬਾਅਦ ਕਿ ਵੇਖੋ ਇਹ ਕੇਸ ਬਣਦਾ ਹੀ ਨਹੀਂ ਐਕਚੁਅਲੀ ਚ, ਕਿਉਂਕਿ ਇਹਨਾਂ ਨੇ ਕੈਂਸਲੇਸ਼ਨ ਰਿਪੋਰਟ ਜਿਹੜੀ ਆ ਫਾਈਲ ਕਰ ਦਿੱਤੀ ਹੈ ਜੀ। ਹਾਲਾਂਕਿ ਹਲੇ ਕੋਰਟ ਵੱਲੋਂ ਇਹ ਕੈਂਸਲੇਸ਼ਨ ਰਿਪੋਰਟ ਜਿਹੜੀ ਆ ਪ੍ਰਵਾਨ ਨਹੀਂ ਕੀਤੀ ਗਈ, ਮਤਲਬ ਕਿ ਉਹਨੂੰ ਹਾਲੇ ਮਨਜ਼ੂਰ ਨਹੀਂ ਕੀਤਾ ਗਿਆ, ਕਿਉਂਕਿ ਕੋਰਟ ਦੀ ਮਰਜ਼ੀ ਹੁੰਦੀ ਹੈ, ਛੱਡ ਵੀ ਸਕਦੀ ਹੈ, ਟਰਾਇਲ ਅੱਗੇ ਤੋਰ ਵੀ ਸਕਦੀ ਹੈ। ਤਾਂ ਇਹ ਸੀਸੀਟੀਵੀ ਦੇ ਵਿੱਚ ਕਹਿੰਦੇ ਆ ਕਿ ਜੀ ਦੇਖੋ, ਜਿਹੜੀ ਅਸੀਂ ਹੱਥੋਂ ਪਾਈ ਵਾਲੀ ਗੱਲ ਕਹੀ ਆ ਉਹ ਸਾਬਤ ਨਹੀਂ ਹੋ ਰਹੀ। ਦੇਖੋ, ਯਾਨੀ ਪੁਲਿਸ ਕਿੱਡੀ ਇਸ ਮਾਮਲੇ ਦੇ ਵਿੱਚ ਜਾਂ ਤਾਂ ਕਾਲੀ ਨਜ਼ਰ ਆਉਂਦੀ ਹੈ ਕਿ ਤੱਤ ਫੱਟ ਕੇਸ ਦਰਜ ਕਰ ਦਿੰਦੀ ਹੈ, ਇਹ ਵੀ ਨਹੀਂ ਦੇਖਦੀ ਕਿ ਗਾਂ ਸਾਬਤ ਕਰਨਾ ਪੈਣਾ, ਤੇ ਜਾਂ ਇੰਨੀ ਲਾਚਾਰ ਹੁੰਦੀ ਹੈ ਕਿ ਜਦੋਂ ਉੱਤੋਂ ਆਰਡਰ ਆਉਂਦੇ ਨੇ ਜਾਂ ਤਾਂ ਕੇਸ ਧੱਕੇ ਨਾਲ ਰਜਿਸਟਰਡ ਕਰ ਦਿੱਤਾ ਜਾਂਦਾ ਹੈ ਜਾਂ ਧੱਕੇ ਨਾਲ ਕੈਂਸਲੇਸ਼ਨ ਰਿਪੋਰਟ ਫਾਈਲ ਕੀਤੀ ਜਾਂਦੀ ਹੈ। ਕਿਤੇ ਨਾ ਕਿਤੇ ਬੇਵਸੀ ਵੀ ਰਹਿੰਦੀ ਆ, ਕਿਤੇ ਨਾ ਕਿਤੇ ਇਹਨਾਂ ਚ ਕਾਲੀ ਵੀ ਰਹਿੰਦੀ ਆ। ਪਰ ਸ਼ਰਮਸਾਰ ਮਹਿਕਮਾ ਹੁੰਦਾ ਹੈ, ਕਰਵਾਉਂਦਾ ਕੌਣ ਹੈ ਆਪਾਂ ਨੂੰ ਸਭਨਾਂ ਨੂੰ ਪਤਾ ਹੈ। ਕਿਹਨਾਂ ਦੇ ਇਸ਼ਾਰਿਆਂ ਤੇ ਕੇਸ ਰਜਿਸਟਰਡ ਹੁੰਦੇ ਨੇ, ਕਿਹਨਾਂ ਦੇ ਇਸ਼ਾਰਿਆਂ ਤੇ ਕੈਂਸਲੇਸ਼ਨ ਰਿਪੋਰਟਾਂ ਜਾਂਦੀਆਂ ਨੇ। ਪਰ ਹਮੇਸ਼ਾ ਆਪਾਂ ਦੇਖਿਆ ਕਿ ਦੇਣੀ ਆਉਂਦੀ ਜਿਹੜੀ ਗੱਲ, ਉਹ ਗੱਲ ਦੇਣੀ ਆਉਂਦੀ ਆ ਅਖੀਰ ਪੁਲਿਸ ਨੂੰ। ਤੇ ਇਹਦੇ ਵਿੱਚ ਵੀ ਫਜ਼ੀਅਤ ਜਿਹੜੀ ਆ ਪੁਲਿਸ ਦੀ ਹੋ ਰਹੀ ਹੈ ਕਿ ਪਹਿਲਾਂ ਤੁਸੀਂ ਇੰਨੇ ਸੋਚ, ਤੁਹਾਨੂੰ ਪਹਿਲਾਂ ਨਹੀਂ ਸੀ ਸਬੂਤ ਦਿੱਤੇ, ਹੁਣ ਤੁਸੀਂ ਕਹਿੰਦੇ ਹੋ ਕਿ ਇਹ ਕੇਸ ਸਾਬਤ ਹੀ ਨਹੀਂ ਹੁੰਦਾ।